ਜਿਹੜਾ ਉਜਾੜਾ ਪੰਜਾਬ ਵਾਸੀਆਂ ਦਾ ਹੀ ਸੀ ਦੋਵੇਂ ਪਾਸਿਓਂ। ਉਸ ਕਤਲੋਗਾਰ ਦੇ ਦੌਰਾਨ ਲਗਭਗ 20 ਲੱਖ ਦੇ ਕਰੀਬ, ਕਈ ਉਸ ਫਿਗਰ ਨੂੰ 30 ਲੱਖ ਤੱਕ ਵੀ ਕਹਿੰਦੇ ਨੇ, ਕਿਉਂਕਿ ਹੋਰ ਕੋਈ ਸਾਧਨ ਤਾਂ ਹੈ ਨਹੀਂ ਉਹਨਾਂ ਜ਼ਮਾਨਿਆਂ 'ਚ ਜੋ ਕੱਟ ਵੱਢ ਦੂਜੀ, ਔਰ ਹੈ ਵੀ ਬੜੀ ਬਰੂਟਲ ਤਰੀਕੇ ਨਾਲ ਸੀ। ਔਰ 1.5 ਕਰੋੜ ਦੇ ਕਰੀਬ ਜਿਹੜੇ ਨੇ ਉਹ ਉਜੜੇ ਦੋਵੇਂ ਪਾਸਿਓਂ। ਬੇਸ਼ੱਕ ਉਹਨੂੰ ਪੰਜਾਬ ਜਾਂ ਬੰਗਾਲ ਦੀ ਵੰਡ ਕਿਹਾ ਜਾਂਦਾ ਹੈ, ਬੰਗਾਲ ਦੇ ਵਿੱਚ, ਬੰਗਾਲ ਦੀ ਡਿਵੀਜ਼ਨ ਦੇ ਵਿੱਚ ਉਸ ਲੈਵਲ ਦੀ ਕਿਲਿੰਗ ਨਹੀਂ ਹੋਈਆਂ, ਉਜਾੜਾ ਵੀ ਉਸ ਲੈਵਲ ਦਾ ਨਹੀਂ ਹੋਇਆ। ਸੋ ਜਦੋਂ ਅਸੀਂ ਪੰਜਾਬ ਦਾ ਹੀ ਉਜੜਨਾ ਕਹਿੰਦੇ ਹਾਂ ਤੇ ਉਹ ਇਸ ਕਦਰ ਦਰਦਨਾਕ ਹੈ ਕਿ ਇਧਰਲੇ ਪੰਜਾਬ ਦੇ ਵਿੱਚ ਇੱਕ ਮਲੇਰਕੋਟਲਾ ਰਿਆਸਤ ਨੂੰ ਛੱਡ ਕੇ ਅਸੀਂ ਮੁਸਲਮਾਨਾਂ ਦੀ ਐਥਨਿਕ ਕਲੀਨਜ਼ਿੰਗ ਕੀਤੀ। ਦੂਸਰੇ ਵੈਸਟ ਪੰਜਾਬ ਦੇ ਵਿੱਚ ਤਾਂ ਸਮੁੱਚੇ ਤੌਰ ਦੇ ਉੱਤੇ ਹੀ ਹਿੰਦੂਆਂ ਔਰ ਸਿੱਖਾਂ ਦੀ ਐਥਨਿਕ ਕਲੀਨਜ਼ਿੰਗ ਹੋਈ। ਇਸ ਸਭ ਦੇ ਬਾਵਜੂਦ ਕਿ 40% ਦੇ ਕਰੀਬ ਸਿੱਖ ਬੇਘਰੇ ਹੋਏ, ਆਪਣੇ ਪਰਿਵਾਰਾਂ ਦੇ ਜੀ ਮਰਵਾ। ਸਿੱਖ ਕਿੰਨੇ ਮਾਰੇ ਗਏ? 20 ਲੱਖ ਚੋਂ 5 ਲੱਖ ਤੋਂ ਘੱਟ ਫਿਗਰ ਨਹੀਂ ਹੋਏਗੀ, ਕਿਉਂਕਿ ਉਹ ਡਾਇਰੈਕਟ ਸਿੱਖਾਂ ਔਰ ਮੁਸਲਮਾਨਾਂ ਦੇ ਟਕਰਾਅ ਦੀ ਲਾਈਨ ਬਣੀ। ਇੰਨੇ ਵੱਡੇ ਲੈਵਲ ਦੇ ਉੱਤੇ ਕਿਲਿੰਗਸ ਹੋਈਆਂ ਹੋਣ ਤੇ ਲਿਟਰੇਚਰ ਕਿੱਥੇ ਹੈ? ਸ਼ਾਇਰ, ਇਤਿਹਾਸਕ ਤੱਥ, ਡਾਟਾ। 1 ਲੱਖ ਤੋਂ 2 ਲੱਖ ਤੱਕ ਔਰਤਾਂ, ਬੀਬੀਆਂ, ਬੱਚੀਆਂ ਉਧਾੜੀਆਂ ਗਈਆਂ, ਕਿਡਨੈਪ ਹੋਈਆਂ। ਇਸ ਸਾਰੇ ਦੇ ਵਿੱਚ ਜਿਹੜੇ ਵਿਕਟਮ ਬਣੇ ਬੇਗੁਨਾਹ, ਉਹਦੇ 'ਚ ਹਿੰਦੂ, ਸਿੱਖ, ਮੁਸਲਮਾਨ ਸਾਰੇ, ਉਹਨਾਂ ਦੀ ਤਾਂ ਕੋਈ ਆਵਾਜ਼ ਹੀ ਨਹੀਂ ਕਦੇ, ਜਾਂ ਉਹਨਾਂ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 15 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 1947 ਦੀ ਦੇਸ਼ ਵੰਡ ਮੌਕੇ ਮਾਰੇ ਗਏ ਲੱਖਾਂ ਪੰਜਾਬੀਆਂ ਲਈ ਅਰਦਾਸ ਕੀਤੀ ਗਈ। ਕਰੋੜਾਂ ਲੋਕਾਂ ਦਾ ਉਜਾੜਾ ਹੋਇਆ, ਪਰ ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਵੀ ਨਫ਼ਰਤ ਦਾ ਮਾਹੌਲ ਬਰਾਬਰ ਬਣਿਆ ਹੋਇਆ ਹੈ। ਸੋ ਇਸ ਸਭ ਦੇ ਬਾਵਜੂਦ ਸਿੱਖ ਕੌਮ ਸਰਬੱਤ ਦਾ ਭਲਾ ਮੰਗਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਈ ਵਾਰ ਭਾਵੇਂ ਕੁਛ ਜੈਸਚਰ ਜਿਹੜੇ ਨੇ ਉਹ ਦੇਖਣ ਨੂੰ ਬਹੁਤ ਛੋਟੇ ਲੱਗਦੇ ਨੇ, ਪਰ ਕਈ ਉਹਨਾਂ ਦਾ ਮੈਸੇਜ ਜਾਂ ਉਹਨਾਂ ਦਾ ਸੁਨੇਹਾ ਬਹੁਤ ਵੱਡਾ ਹੁੰਦਾ ਹੈ। ਮੈਂ ਸਮਝਦਾ ਹਾਂ ਵੀ 47 ਦਾ ਦੌਰ, ਜਿਸ ਨੂੰ ਠੀਕ ਸਾਡੇ ਲੋਕਾਂ ਨੇ ਉਜਾੜੇ ਦਾ ਨਾਂ ਦਿੱਤਾ, ਜਿਹੜਾ ਉਜਾੜਾ ਪੰਜਾਬ ਵਾਸੀਆਂ ਦਾ ਹੀ ਸੀ ਦੋਵੇਂ ਪਾਸਿਓਂ। ਜਿਸ ਉਸ ਕਤਲੋਗਾਰ ਦੇ ਦੌਰਾਨ ਲਗਭਗ 20 ਲੱਖ ਦੇ ਕਰੀਬ, ਕਈ ਉਸ ਫਿਗਰ ਨੂੰ 30 ਲੱਖ ਤੱਕ ਵੀ ਕਹਿੰਦੇ ਨੇ, ਕਿਉਂਕਿ ਹੋਰ ਕੋਈ ਸਾਧਨ ਤਾਂ ਹੈ ਨਹੀਂ ਉਹਨਾਂ ਜ਼ਮਾਨਿਆਂ 'ਚ ਜੋ ਕੱਟ ਵੱਢ ਦੂਜੀ, ਔਰ ਹੈ ਵੀ ਬੜੀ ਬਰੂਟਲ ਤਰੀਕੇ ਨਾਲ ਸੀ। ਬਹੁਤੇ ਤਾਂ ਜਿਹੜੇ ਨੇ ਹਥਿਆਰਾਂ ਦੇ ਨਾਲ, ਤਲਵਾਰਾਂ, ਨੇਜ਼ਿਆਂ ਔਰ ਗੰਡਾਸਿਆਂ ਦੇ ਨਾਲ ਹੀ ਵੱਡੇ ਮਾਰੇ ਗਏ। ਗੋਲੀਆਂ ਨਾਲ ਤਾਂ ਬਹੁਤ ਘੱਟ ਜਿਹੜੀਆਂ ਨੇ, ਉਹ ਤਾਂ ਹੈ ਨਹੀਂ ਸੀ ਬੰਦੂਕਾਂ ਉਹਨਾਂ ਜ਼ਮਾਨੇ 'ਚ, ਬਹੁਤ ਜ਼ਿਆਦਾ। ਔਰ 1.5 ਕਰੋੜ ਦੇ ਕਰੀਬ ਜਿਹੜੇ ਨੇ ਉਹ ਉਜੜੇ ਦੋਵੇਂ ਪਾਸਿਓਂ। ਔਰ ਇਸ ਸਭ ਦੇ, ਬੇਸ਼ੱਕ ਉਹਨੂੰ ਪੰਜਾਬ ਜਾਂ ਬੰਗਾਲ ਦੀ ਵੰਡ ਕਿਹਾ ਜਾਂਦਾ ਹੈ, ਪਰ ਬੰਗਾਲ ਦੇ ਵਿੱਚ ਵੀ ਉਸ ਲੈਵਲ ਦੀ ਤਾਂ ਐਥਨਿਕ ਕਲੀਨਜ਼ਿੰਗ ਨਹੀਂ ਹੋਈ ਜੋ ਪੰਜਾਬ 'ਚ ਹੋਈ। ਹੁਣ ਅੱਜ ਵੀ ਜਿਹੜਾ ਵੈਸਟ ਬੰਗਾਲ ਹੈ, ਜਿਹਦੀ ਕਰੋੜਾਂ 'ਚ ਆਬਾਦੀ ਹੈ, ਉਹਦੇ 'ਚ ਲਗਭਗ 34-35% ਪਾਪੂਲੇਸ਼ਨ ਮੁਸਲਮਾਨਾਂ ਦੀ ਹੈ। ਹਰ ਤੀਸਰਾ ਬੰਗਾਲੀ ਵੈਸਟ ਬੰਗਾਲ ਦਾ ਮੁਸਲਮਾਨ ਹੈ। ਇਸੇ ਤਰ੍ਹਾਂ ਜਿਹੜਾ ਈਸਟ ਪਾਕਿਸਤਾਨ ਸੀ, ਜਾਂ ਜਿਹਨੂੰ ਅੱਜ ਬੰਗਲਾਦੇਸ਼ ਕਹਿੰਦੇ ਨੇ, ਉਹਦੇ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਹਿੰਦੂਆਂ ਦੀ ਪਾਪੂਲੇਸ਼ਨ ਹੈ। ਹਾਲਾਂ ਕੁਛ ਮਾਈਗ੍ਰੇਟ ਇੱਧਰ ਉੱਧਰ ਕਰ ਰਹੇ ਨੇ, ਕੋਈ ਇੱਧਰ ਕੋਈ ਉੱਧਰ, ਲੇਕਿਨ ਬੰਗਾਲ ਦੇ ਵਿੱਚ, ਬੰਗਾਲ ਦੀ ਡਿਵੀਜ਼ਨ ਦੇ ਵਿੱਚ ਉਸ ਲੈਵਲ ਦੀ ਕਿਲਿੰਗ ਨਹੀਂ ਹੋਈਆਂ, ਉਜਾੜਾ ਵੀ ਉਸ ਲੈਵਲ ਦਾ ਨਹੀਂ ਹੋਇਆ। ਸੋ ਜਦੋਂ ਅਸੀਂ ਪੰਜਾਬ ਦਾ ਹੀ ਉਜੜਨਾ ਕਹਿੰਦੇ ਹਾਂ ਤੇ ਉਹ ਇਸ ਕਦਰ ਦਰਦਨਾਕ ਹੈ ਕਿ ਇਧਰਲੇ ਪੰਜਾਬ ਦੇ ਵਿੱਚ ਇੱਕ ਮਲੇਰਕੋਟਲਾ ਰਿਆਸਤ ਨੂੰ ਛੱਡ ਕੇ ਅਸੀਂ ਮੁਸਲਮਾਨਾਂ ਦੀ ਐਥਨਿਕ ਕਲੀਨਜ਼ਿੰਗ ਕੀਤੀ। ਦੂਸਰੇ ਵੈਸਟ ਪੰਜਾਬ ਦੇ ਵਿੱਚ ਤਾਂ ਸਮੁੱਚੇ ਤੌਰ ਦੇ ਉੱਤੇ ਹੀ ਹਿੰਦੂਆਂ ਔਰ ਸਿੱਖਾਂ ਦੀ ਐਥਨਿਕ ਕਲੀਨਜ਼ਿੰਗ ਹੋਈ। ਅੱਜ ਜਿਹੜੇ ਪਾਕਿਸਤਾਨ ਦੇ ਵਿੱਚ 20-25 ਹਜ਼ਾਰ ਸਿੱਖ ਨੇ
ਜਾਂ ਜਿਵੇਂ ਨਨਕਾਣਾ ਸਾਹਿਬ 300-400 ਪਰਿਵਾਰ ਦੂਸਰੇ, ਇਹ ਸਾਰੇ ਬਹੁਤ ਸਾਰੇ ਪਿਸ਼ਾਵਰ ਔਰ ਏਜੰਸੀ ਏਰੀਏ 'ਚੋਂ ਪਸ਼ਤੋ ਸਪੀਕਿੰਗ ਸਿੱਖ ਨੇ ਜਿਹੜੇ ਬਾਅਦ 'ਚ ਆਏ 1979 'ਚ ਜਦੋਂ ਸੋਵੀਅਤ ਯੂਨੀਅਨ ਨੇ ਹਮਲਾ ਕੀਤਾ, ਔਰ ਬਾਅਦ ਦੇ ਵਿੱਚ 9/11 ਤੋਂ ਬਾਅਦ ਵੀ ਜਦੋਂ ਹਾਲਾਤ ਸੁਖਾਵੇਂ ਨਹੀਂ ਰਹੇ, ਔਰ ਫਿਰ ਪਾਕਿਸਤਾਨੀ ਹਕੂਮਤ ਦੀ ਨੀਤੀ ਵੀ ਜਿਉਂ-ਜਿਉਂ ਪੋਜ਼ਿਟਿਵ ਹੁੰਦੀ ਗਈ ਔਰ ਨਨਕਾਣਾ ਸਾਹਿਬ ਔਰ ਦੂਸਰੇ ਸਿੱਖ ਆ ਕੇ ਵਸਣੇ ਸ਼ੁਰੂ ਹੋਏ ਉਹਨਾਂ ਏਰੀਆਜ਼ ਦੇ ਵਿੱਚੋਂ। ਹੁਣ ਇੱਕ ਤਾਂ ਇਹ ਬਹੁਤ ਵੱਡਾ ਦੁਖਾਂਤ ਹੈ, ਪਰ ਬਹੁਤ ਵਾਰੇ ਹੁੰਦਾ ਹੈ ਵੀ ਜਿਵੇਂ ਜਦੋਂ ਕਿਸੇ ਘਰ ਦੇ ਵਿੱਚ ਟ੍ਰੈਜਡੀ ਹੋਈ ਹੁੰਦੀ ਹੈ ਵੱਡੀ, ਉਸ ਨੂੰ ਮਾਂ ਨੇ ਜਰਿਆ ਜਾਂ ਬਾਪ ਨੇ ਜਰਿਆ, ਉਹ ਲੰਬਾ ਵਕਤ ਆਪਣੇ ਬੱਚਿਆਂ ਦੇ ਨਾਲ ਗੱਲ ਵੀ ਨਹੀਂ ਕਰਦੇ, ਖੁਦ ਵੀ ਟਰਾਮੇ 'ਚ ਹੁੰਦੇ ਨੇ, ਤੇ ਉਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਵੀ ਇਹ ਵੀ ਟਰਾਮੇ 'ਚ ਨਾ ਜਾਣ ਜਾਂ ਦੂਸਰੇ। ਜਿਵੇਂ ਜੇ ਅਸੀਂ ਜੂਨ 84 ਪੀਰੀਅਡ ਦੀ ਗੱਲ ਕਰੀਏ ਔਰ ਉਸ ਤੋਂ ਬਾਅਦ ਦੀ ਜਿਹੜੀ ਪੂਰੀ ਡੈਕੇਡ ਸਿੱਖਾਂ ਦੀ ਨਸਲਕੁਸ਼ੀ ਹੋਈ, ਹੁਣ ਉਹਨਾਂ ਦੇ ਕੁਝ ਬੱਚੇ ਬੱਚੀਆਂ ਜਿਹੜੇ ਨੇ ਉਹਨਾਂ ਪਰਿਵਾਰਾਂ ਦੇ ਸੈਕੰਡ ਜਨਰੇਸ਼ਨ ਥਰਡ ਜਨਰੇਸ਼ਨ ਬਾਹਰ ਆਉਂਦੇ ਨੇ, ਤੇ ਜਦੋਂ ਇੱਥੇ ਆ ਕੇ ਉਹਨਾਂ ਨੂੰ ਪਤਾ ਲੱਗਦਾ ਇਹ ਹੋਇਆ, ਤੇ ਉਹ ਕਹਿੰਦੇ ਨੇ ਵੀ ਸਾਡੇ ਮਾਪਿਓ ਨੇ ਤਾਂ ਸਾਨੂੰ ਦੱਸਿਆ ਹੀ ਨਹੀਂ। ਹੁਣ ਮਾਪਿਓ ਇੱਕ ਤਾਂ ਖੁਦ ਟਰਾਮੇ 'ਚ, ਸੈਕੰਡਲੀ ਉਹ ਨਹੀਂ ਚਾਹੁੰਦੇ ਹੁੰਦੇ ਕਿ ਵੀ ਉਹਨਾਂ ਦੇ ਬੱਚੇ ਵੀ ਜਿਹੜੇ ਨੇ ਉਹ ਇਸ ਰਸਤੇ ਤੇ ਤੁਰ ਪੈਣ ਔਰ ਉਹ ਸਿਰਫ ਆਪਣੇ ਕੈਰੀਅਰ ਤੇ ਫੋਕਸ ਕਰਨ। ਸੋ ਇਸ ਸਭ ਦੇ ਬਾਵਜੂਦ ਕਿ 40% ਦੇ ਕਰੀਬ ਸਿੱਖ ਬੇਘਰੇ ਹੋਏ, ਆਪਣੇ ਪਰਿਵਾਰਾਂ ਦੇ ਜੀ ਮਰਵਾ, ਸਿੱਖ ਕਿੰਨੇ ਮਾਰੇ ਗਏ 20 ਲੱਖ ਚੋਂ 5 ਲੱਖ ਤੋਂ ਘੱਟ ਫਿਗਰ ਨਹੀਂ ਹੋਏਗੀ, ਕਿਉਂਕਿ ਉਹ ਡਾਇਰੈਕਟ ਸਿੱਖਾਂ ਔਰ ਮੁਸਲਮਾਨਾਂ ਦੇ ਟਕਰਾਅ ਦੀ ਲਾਈਨ ਬਣੀ। ਲੇਕਿਨ ਉਸ ਦੇ ਉੱਤੇ ਬਹੁਤ ਘੱਟ ਲਿਖਿਆ ਗਿਆ ਇਸ ਪੀਰੀਅਡ। ਇਸੇ ਲਈ ਇੱਕ ਅੱਧੀ ਲਿਖਤ ਜਿਹੜੀ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਉਹ ਅੱਜ ਵੀ ਇਸ ਇੱਕ ਤਾਂ ਹੈ ਵੀ ਉਹ ਸੱਚਮੁੱਚ ਉਸ ਪਿਕਚਰ ਨੂੰ ਬਿਆਨਦੀ ਹੈ, ਲੇਕਿਨ ਇੰਨੇ ਵੱਡੇ ਲੈਵਲ ਦੇ ਉੱਤੇ ਕਿਲਿੰਗਸ ਹੋਈਆਂ ਹੋਣ ਤੇ ਲਿਟਰੇਚਰ ਕਿੱਥੇ ਹੈ? ਸ਼ਾਇਰ, ਇਤਿਹਾਸਕ ਤੱਥ, ਡਾਟਾ, ਕਿਉਂਕਿ ਇੱਕ ਤਾਂ ਸ਼ਰਮ ਦਾ ਵਾਇਸ ਵੀ ਸੀ, ਖਾਸ ਤੌਰ ਤੇ ਰਫ ਅੰਦਾਜ਼ਾ ਇਹ ਹੈ ਕਿ 1 ਲੱਖ ਤੋਂ 2 ਲੱਖ ਤੱਕ ਔਰਤਾਂ, ਬੀਬੀਆਂ, ਬੱਚੀਆਂ ਉਧਾੜੀਆਂ ਗਈਆਂ, ਕਿਡਨੈਪ ਹੋਈਆਂ। ਔਰ ਬਾਅਦ ਦੇ ਵਿੱਚ ਲਿਆਕਤ ਅਲੀ ਨਹਿਰੂ ਪੈਕਟ ਜਦੋਂ ਤੱਕ 1950 ਦੇ ਨੇੜੇ ਹੋਇਆ ਕਿ ਇੱਧਰਲੀਆਂ ਨੂੰ ਲਿਆਂਦਾ ਜਾਏ, ਉੱਧਰਲੀਆਂ ਨੂੰ ਇੱਧਰ, ਬਹੁਤ ਸਾਰੀਆਂ ਲੁਕ ਜਾਂਦੀਆਂ ਸੀ, ਉਹ ਆਈਆਂ ਹੀ ਨਹੀਂ, ਕਿਉਂਕਿ ਉਹਨਾਂ ਦੇ ਉੱਧਰ ਬੱਚੇ ਹੋ ਗਏ ਸੀ, ਇੱਧਰਲਿਆਂ ਦੇ ਇੱਧਰ ਹੋ ਗਏ ਸੀ, ਔਰ ਉਹਨਾਂ ਨੂੰ ਸੀ ਵੀ ਅਸੀਂ ਤਾਂ ਸਾਨੂੰ ਅਪਣਾਉਣਾ ਕਿਹੜੇ ਪਰਿਵਾਰਾਂ। ਸੋ ਇੰਨਾ ਵੱਡਾ ਦੁਖਾਂਤ ਵਾਪਰਨ ਦੇ ਬਾਵਜੂਦ ਜਿਹਨਾਂ ਲੋਕਾਂ ਦੇ ਨਾਲ ਵਾਪਰਿਆ, ਜਿਸ ਧਰਤੀ ਤੇ ਵਾਪਰਿਆ, ਇੰਨੀ ਵੱਡੀ ਜਿਹੜੀ ਚੁੱਪ, ਇੰਨੀ ਲੰਬੀ ਚੁੱਪ। ਇਹ ਠੀਕ ਹੈ ਕੋਈ ਫਿਲਮ ਬਣ ਗਈ, ਕੋਈ ਅੰਮ੍ਰਿਤਾ ਪ੍ਰੀਤਮ ਦੇ ਨਾਵਲ ਪਿੰਜਰ ਦੇ ਉੱਤੇ ਬਣ ਗਈ, ਕੋਈ ਹੋਰ ਹੋ ਗਿਆ, ਜਾਂ ਹੁਣ ਮੈਂ ਵਾਪਸ ਆਊਂਗਾ ਕਿ ਕੁਝ ਬਣਾਈ ਹੈ ਇਸ ਕਿਸਮ ਦੀਆਂ, ਉਹ ਥੋੜਾ ਬਹੁਤ, ਜਾਂ ਕੁਛ ਨੇ ਐਫਰਟ ਕਰਕੇ ਓਰਲ ਹਿਸਟਰੀ ਯੂਟਿਊਬਰਸ ਨੇ ਲੱਭਣੀ ਸ਼ੁਰੂ ਕੀਤੀ ਕਿ ਇੱਧਰਲਿਆਂ ਦਾ ਸੰਬੰਧ ਕੀ ਸੀ, ਉੱਧਰਲਿਆਂ ਦਾ ਕੀ ਸੀ। ਅੰਮ੍ਰਿਤਸਰ ਦੇ ਵਿੱਚ ਪਾਰਟੀਸ਼ਨ ਮਿਊਜ਼ੀਅਮ ਬਣਿਆ ਜਾਂ, ਲੇਕਿਨ ਇਹ ਬਹੁਤ ਛੋਟੇ ਲੈਵਲ ਦੇ ਉੱਤੇ ਹੈ। ਸੋ ਸਭ ਤੋਂ ਪਹਿਲਾਂ ਮੁਲਕਾਂ ਦੀ ਪੋਲਿਟਿਕਸ ਅਸੀਂ ਵੀ ਡਿਸਕਸ ਕਰਦੇ ਹਾਂ ਕਿ ਭਾਈ ਸਿੱਖ ਕੌਮ ਦੀ ਲੀਡਰਸ਼ਿਪ ਨੇ ਕੀ ਕੀਤਾ, ਮਿਸਟਰ ਜਿਨ੍ਹਾਂ ਨੇ ਕੀ ਕਿਹਾ, ਗਾਂਧੀ ਨਹਿਰੂ ਦਾ ਕੀ ਰੋਲ ਹੈ, ਪਰ ਇਸ ਸਾਰੇ ਦੇ ਵਿੱਚ ਜਿਹੜੇ ਵਿਕਟਮ ਬਣੇ ਬੇਗੁਨਾਹ, ਉਹਦੇ 'ਚ ਹਿੰਦੂ, ਸਿੱਖ, ਮੁਸਲਮਾਨ ਸਾਰੇ, ਉਹਨਾਂ ਦੀ ਤਾਂ ਕੋਈ ਆਵਾਜ਼ ਹੀ ਨਹੀਂ ਕਦੇ, ਜਾਂ ਉਹਨਾਂ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ। ਸੋ ਮੈਂ ਸਮਝਦਾ ਵੀ ਕੁਛ ਅਰਸਾ ਪਹਿਲਾਂ, ਸ਼ਾਇਦ 2 ਸਾਲ ਪਹਿਲਾਂ, ਇਹ ਅਕਾਲ ਤਖਤ ਸਾਹਿਬ ਤੋਂ ਇਸ ਦੀ ਸ਼ੁਰੂਆਤ ਹੋਈ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਬੇਗੁਨਾਹ ਮਾਰੇ ਗਏ ਸਾਰੇ ਸਮੂਹ ਪੰਜਾਬੀ, ਉਹਨਾਂ ਦੀ ਯਾਦ ਨੂੰ ਸਮਰਪਿਤ ਜਿਹੜੀ ਹੈ ਅਰਦਾਸ ਕੀਤੀ ਜਾਂ ਕਲੈਕਟਿਵ ਅਰਦਾਸ। ਉਹ ਮੈਨੂੰ ਲੱਗਦਾ ਕਿ ਵੀ ਜਿਹੜੀ ਵੀ ਸ਼ੁਰੂਆਤ ਜਿਸ ਵੀ ਢੰਗ ਨਾਲ ਹੋਈ, ਉਸ ਨੂੰ ਜਿਹੜਾ ਹੁਣ ਮੇਨਟੇਨ ਕੀਤਾ ਜਾਂਦਾ ਹੈ। ਔਰ ਇਹ ਜਿਹੜੀ ਹੈ ਇਹਨਾਂ ਦੀ ਮੇਨ ਖਬਰ ਵੀ ਹੈ ਕਿ ਅਰਦਾਸ ਸੈਰੇਮਨੀ ਐਟ ਅਕਾਲ ਤਖਤ ਫॉर ਪੰਜਾਬੀਜ਼ ਕਿਲਡ ਇਨ 1947 ਪਾਰਟੀਸ਼ਨ। ਔਰ ਜਥੇਦਾਰ ਕੁਲਦੀਪ ਸਿੰਘ ਗੜਗਾਜ ਉਹਨਾਂ ਨੇ ਖੁਦ ਇਹ ਅਰਦਾਸ ਲੀਡ ਕੀਤੀ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ 1947 ਦੀ ਪਾਰਟੀਸ਼ਨ ਸੀ, ਇਹ ਪੰਜਾਬ ਦਾ ਉਜਾੜਾ ਸੀ, ਜਿਹਦੇ 'ਚ 1 ਮਿਲੀਅਨ ਤੋਂ ਜ਼ਿਆਦਾ ਪੰਜਾਬੀ, ਫਿਗਰ ਥੋੜੀ ਘੱਟ ਦਿੱਤੀ ਹੈ, ਉਹਨਾਂ ਦਾ ਕਤਲੇਆਮ ਹੋਇਆ। ਇਹ ਜਿਹੜਾ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀਆਂ ਨੇ ਸਾਡੇ ਲਈ ਬਹੁਤ ਵੱਡਾ ਸ਼ੌਕ ਸੀ, ਅੱਜ ਵੀ ਹੈ, ਬਹੁਤ ਟ੍ਰੈਜਿਕ ਇਹ ਦਿਨ ਸੀ, ਔਰ ਅਸੀਂ ਗੁਰੂ ਸਾਹਿਬ ਅੱਗੇ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਹੈ ਕਿ ਇੱਦਾਂ ਦੀ ਜਿਹੜੀ ਹੈ ਦੁਖਾਂਤ ਮੁੜ ਕੇ ਕਦੇ ਇਸ ਧਰਤੀ ਤੇ ਨਾ ਵਾਪਰੇ। ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਪਰ ਨਾਲ ਹੀ ਜਥੇਦਾਰ ਸਾਹਿਬ ਨੇ ਜਿਹੜਾ ਮੀਡੀਆ ਨੂੰ ਇਹ ਵੀ ਕਿਹਾ ਕਿ ਦੇਖੋ
1.5 ਸਾਲ ਹੋ ਗਿਆ ਲਗਭਗ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬੰਦ ਕੀਤਾ ਹੋਇਆ ਕਿ ਵੀ ਬਾਕੀ ਸਭ ਕੁਝ ਨਾਰਮਲ ਵਾਂਗ ਚੱਲ ਰਿਹਾ, ਕ੍ਰਿਕਟ ਮੈਚ ਵੀ ਹੋ ਰਹੇ ਨੇ, ਵਪਾਰ ਵੀ ਮੁੰਬਈ ਔਰ ਕਰਾਚੀ ਦੇ ਵਿਚਾਲੇ ਹੁੰਦਾ। ਹੁਣ ਇਹ ਜਿਹੜਾ ਇੱਕ ਪਾਰਟ ਇਹ ਠੀਕ ਹੈ ਵੀ ਇਹਨੂੰ ਅਸੀਂ ਇੱਕ ਜੈਸਚਰ ਦੇ ਤੌਰ ਤੇ ਦੇਖਦੇ ਹਾਂ ਕਿ ਭਾਈ ਘੱਟੋ ਘੱਟ ਸਾਡੇ ਤਖਤ ਨੇ, ਅਕਾਲ ਤਖਤ ਨੇ ਤਾਂ ਹਿੰਦੂ ਸਿੱਖ ਮੁਸਲਮਾਨ ਦੀ ਪਛਾਣ ਪਾਸੇ ਕਰਕੇ ਹਿਊਮਨ ਬੀਇੰਗਸ ਦਾ ਤੁਰ ਜਾਣਾ, ਉਸ ਦੇ ਲਈ ਜਿਹੜਾ ਹੈ ਉਹ ਗੁਰੂ ਚਰਨਾਂ 'ਚ ਕਿਹਾ ਕਿ ਐਸਾ ਕੁਝ ਨਾ ਵਾਪਰੇ। ਪਰ ਐਸਾ ਕੁਝ ਤਾਂ ਪੰਜਾਬ ਦੀ ਧਰਤੀ ਤਾਂ ਹੀ ਉਸੇ ਹੀ ਪੰਜਾਬ ਦੇ ਜਿਹਦੀ ਵੰਡ ਕਰਕੇ ਇੱਕ ਹਿੱਸਾ ਇੱਧਰ ਆਇਆ, ਉਹਦੇ ਤੇ ਜਿਹੜਾ ਦਰਿੰਦਗੀ ਦਾ ਖੂਨੀ ਨਾਚ ਹੋਇਆ ਔਰ ਅੱਜ ਵੀ ਜਿਸ ਕਿਸਮ ਦੇ ਜ਼ੁਲਮ ਔਰ ਦੂਸਰੇ ਚੱਲ ਰਹੇ ਨੇ। ਸੋ ਇਸ ਸਭ ਦੇ ਚੱਲਦੇ ਆ ਮੈਂ ਸਮਝਦਾ ਹਾਂ ਕਿ ਬਈ ਇਸ ਗੱਲ ਨੂੰ ਸਮਝਣਾ ਜ਼ਰੂਰੀ ਹੋਏਗਾ। ਬਹੁਤ ਸਾਰਾ ਹੁਣ ਜਿਹੜਾ ਉਹ ਕੱਚ ਕਰੜ ਦੀਆਂ ਕਿਤਾਬਾਂ ਵੀ ਜਿਵੇਂ ਅਸੀਂ 2 ਦਿਨ ਪਹਿਲਾਂ ਜਦੋਂ ਡਿਸਕਸ ਕੀਤਾ ਪਾਰਟੀਸ਼ਨ ਨਾਲ ਰਿਲੇਟਡ, ਉਹ ਵੀ ਆ ਰਹੀਆਂ ਨੇ ਕਿ ਜੀ ਇਵੇਂ ਨਹੀਂ ਸੀ, ਉਵੇਂ ਸੀ, ਲੀਡਰਸ਼ਿਪ ਨੇ ਇਹ ਕਿਹਾ ਉਹ ਕਿਹਾ। ਪਰ ਇੱਕ ਗੱਲ ਯਾਦ ਰਹੇ ਕਿ ਅਲਟੀਮੇਟਲੀ ਜਿਹੜੀਆਂ ਕੌਮਾਂ ਸਮੇਂ ਦੇ ਹਾਣ ਦੀਆਂ ਨਹੀਂ ਹੁੰਦੀਆਂ, ਜਿਨ੍ਹਾਂ ਦੀ ਲੀਡਰਸ਼ਿਪ ਵਕਤ ਦੇ ਉੱਤੇ ਠੀਕ ਫੈਸਲੇ ਨਹੀਂ ਕਰਦੀ, ਉਹ ਤਰਾਸਦੀਆਂ ਦਾ ਸ਼ਿਕਾਰ ਹੁੰਦੀਆਂ ਨੇ, ਉਹ ਘੱਲੂਘਾਰਿਆਂ 'ਚ ਵੀ ਫਸ ਜਾਂਦੀਆਂ ਨੇ। ਹੁਣ ਜ਼ਾਹਰ ਹੈ ਕਿ ਜੇ 47 ਦੌਰ ਦੇ ਵਿੱਚ ਇਹੀ ਪਾਰਟ ਜਿਵੇਂ ਅਸੀਂ ਕਿਹਾ ਕਿ ਭਾਈ ਬੇਸ਼ੱਕ ਪਾਰਟੀਸ਼ਨ ਹੀ ਸਹੀ, ਇਹੀ ਟ੍ਰਾਂਸਫਰ ਆਫ ਪਾਪੂਲੇਸ਼ਨ ਪੀਸਫੁਲੀ ਵੀ ਤਾਂ ਹੋ ਸਕਦਾ ਸੀ। ਹੁਣ ਉਸ ਦੇ ਲਈ ਅਸੀਂ ਇਸੇ ਲਈ ਜਿਹੜਾ ਇੱਕ ਸੈਗਮੈਂਟ ਕੀਤਾ ਸੀ ਕਿ ਭਾਈ ਕੌਣ ਦੋਸ਼ੀ ਹੈ ਇਸ ਸਾਰੇ ਉਜਾੜੇ ਦੇ ਲਈ, ਜਿਹੜਾ ਉਸ ਦੇ ਲਈ ਮਾਊਂਟਬੈਟਨ ਦੋਸ਼ੀ ਹੈ, ਅੰਗਰੇਜ਼ੀ ਸਾਮਰਾਜ ਹੈ, ਗਾਂਧੀ ਹੈ, ਨਹਿਰੂ ਹੈ, ਜਿੰਨਾ ਹੈ, ਪਟੇਲ ਹੈ। ਤਾਂ ਫਿਰ ਤੁਹਾਨੂੰ ਨਜ਼ਰ ਆਏਗਾ ਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਬ੍ਰਿਟਿਸ਼ ਸਾਮਰਾਜ ਦੀ ਸੀ, ਜਿਨ੍ਹਾਂ ਨੇ ਹਾਲਾਂ ਜਿਹੜਾ ਉਹ 48 ਜੂਨ ਜਾਂ ਸਤੰਬਰ ਕਿਹਾ ਸੀ ਆਪਣੇ ਮੈਂ ਕਿਤੇ ਹੋਰ ਦੇਖ ਰਿਹਾ ਜੂਨ ਕਿ 48 'ਚ ਉਹਨਾਂ ਅੰਗਰੇਜ਼ਾਂ ਨੇ ਜਾਣਾ ਸੀ। ਪਰ ਜੋ ਹੀ ਮਾਊਂਟਬੈਟਨ ਆਇਆ ਤੇ ਅੰਗਰੇਜ਼ਾਂ ਨੂੰ ਕੀ ਸੁੱਝੇ, ਉਹਨਾਂ ਨੇ ਕਿਹਾ ਕਿ ਬਈ ਇਹਨੂੰ ਫਾਸਟ ਕਰੋ। ਔਰ ਇਹ ਗੱਲ ਔਨ ਰੈਕਰਡ ਹੈ ਕਿ ਮਿਸਟਰ ਜਿਨਾ ਕਹਿੰਦਾ ਸੀ ਕਿ ਭਾਈ ਪੀਸਫੁਲ ਟ੍ਰਾਂਸਫਰ ਕਰ ਲਓ ਪਾਪੂਲੇਸ਼ਨ ਦਾ, ਜਿਸ ਦੇ ਉੱਤੇ ਕਾਂਗਰਸ ਨਹੀਂ ਮੰਨੀ। ਹੁਣ ਕਾਂਗਰਸ ਦਾ ਕੀ ਰਵੱਈਆ ਸੀ, ਉਹ ਇਹ ਸਮਝਦੇ ਸੀ ਕਿ ਬਈ ਸਿੱਖਾਂ ਦਾ ਅਸੀਂ ਲੱਕ ਤੋੜ ਦਿੱਤਾ, 40% ਉੱਧਰ ਨੇ, 60% ਇੱਧਰ ਰਹਿ ਗਏ। ਉਧਰਲੇ ਜਿਹੜੇ ਨੇ ਉਹਨਾਂ ਨੂੰ ਜਿਹੜਾ ਉਹ ਮਾਈਨੋਰਿਟੀ ਬਣ ਕੇ ਮੈਜੋਰਟੀ ਦੀਆਂ ਜੁੱਤੀਆਂ ਖਾਣਗੇ, ਇੱਧਰਲਿਆਂ ਨੂੰ ਅਸੀਂ ਕਰ ਲਾਂਗੇ। ਸੋ ਉਹ ਨਹੀਂ ਸੀ ਚਾਹੁੰਦੇ ਕਿ ਬਈ ਜਿਹੜੇ ਨੇ ਲੋਕ ਆਪਣੇ ਘਰ, ਪਰ ਕਿਉਂਕਿ ਵਾਇਲੈਂਸ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ 3 ਮਾਰਚ ਨੂੰ ਰਾਵਲਪਿੰਡੀ ਡਿਵੀਜ਼ਨ 'ਚ ਵੱਡੇ ਪੈਮਾਨੇ ਤੇ ਸਿੱਖਾਂ ਦੇ ਖਿਲਾਫ ਵਾਇਲੈਂਸ ਹੋਈ ਸੀ। ਉਹ ਤਾਂ ਜਿਹੜਾ ਪਹਿਲੀ ਮਾਈਗ੍ਰੇਸ਼ਨ ਦੀ ਵੇਵ ਆਈ 15 ਅਗਸਤ 1947 ਤੋਂ ਬਾਅਦ ਤਾਂ ਵਸਟ ਪਾਰਟ ਹੋਇਆ। ਸਭ ਤੋਂ ਪਹਿਲਾਂ 3 ਮਾਰਚ ਨੂੰ ਜੋ ਕੁਝ ਰਾਵਲਪਿੰਡੀ ਡਿਵੀਜ਼ਨ 'ਚ ਹੋਇਆ, ਉਹ ਮਾਰਚ ਮਹੀਨੇ 'ਚ ਬਹੁਤ ਸਾਰੇ ਪਟਿਆਲੇ ਸੈਟਲ ਹੋਏ ਆ ਕੇ, ਜਿਹੜੇ ਤੁਸੀਂ ਪਟਿਆਲੇ ਦੇ ਰਹਿਣ ਵਾਲੇ ਨੇ। ਇਹ ਇੱਕ ਕ੍ਰੈਡਿਟ ਜਾਂਦਾ ਮਹਾਰਾਜਾ ਯਾਦਵਿੰਦਰਾ ਸਿੰਘ ਦੇ ਵੀ ਉਸ ਨੇ ਦਰਵਾਜ਼ੇ ਖੋਲ੍ਹ ਦਿੱਤੇ। ਲੇਕਿਨ ਉਹ ਤਾਂ ਆਲਰੇਡੀ ਮਾਈਗ੍ਰੇਸ਼ਨ ਦੀ ਲਾਈਨ, ਔਰ ਇਹ ਵੀ ਇੱਕ ਵੱਡਾ ਕਾਰਨ ਬਣਿਆ ਕਿ ਜੂਨ ਤੋਂ ਅਗਸਤ ਤੱਕ ਪਹੁੰਚਦੇ ਆ ਫਿਰ ਕੋਈ ਵੀ ਗੱਲਬਾਤ, ਜੇ ਕੋਈ ਕੋਸ਼ਿਸ਼ ਵੀ ਹੋਈ ਮੁਸਲਿਮ ਲੀਗ ਜਾਂ ਮਿਸਟਰ ਜਿਨਾ ਜਾਂ ਅਕਾਲੀ ਲੀਡਰਾਂ ਦੇ ਵਿੱਚ, ਉਸ ਸਿਰ ਦੇ ਉੱਤੇ ਉਹੀ ਜਿਹੜਾ ਖੂਨ ਖਰਾਬਾ ਸੀ ਮਾਰਚ ਦਾ ਉਹ ਸੀ। ਔਰ ਮਾਰਚ ਦਾ ਕਿਉਂ ਵਾਪਰਿਆ, ਉਹਦੇ ਪਿੱਛੇ ਮਾਸਟਰ ਤਾਰਾ ਸਿੰਘ ਦਾ ਲਾਹੌਰ ਅਸੈਂਬਲੀ ਦੇ ਉੱਤੇ ਖਲੋ ਕੇ ਤਲਵਾਰ ਕੱਢ ਕੇ ਪਾਕਿਸਤਾਨ ਮੁਰਦਾਬਾਦ ਔਰ ਕਈਆਂ ਦਾ ਜੀ ਝੰਡਾ ਫਾੜਿਆ, ਇਹ ਸਾਰੀ ਕਿਉਂਕਿ ਹਿੰਦੂਆਂ ਨੇ, ਮੀਡੀਆ ਹਿੰਦੂਆਂ ਕੋਲ ਸੀ ਲਾਹੌਰ ਦੇ ਵਿੱਚ, ਉਹਨਾਂ ਨੇ ਇਹਨੂੰ ਐਗਜ਼ੈਜਰੇਟ ਵੀ ਕੀਤਾ। ਇਹ ਭੜਕਾਟ ਦਾ ਕਾਰਨ ਵੀ ਸੀ। ਪਰ ਜਿਹਨੂੰ ਤੁਸੀਂ ਪੋਲੀਟੀਕਲ ਨਾਈਵਿਟੀ ਕਹੋ, ਪੋਲੀਟੀਕਲੀ ਅਨਾੜੀਪਨ ਕਹੋ, ਮੂਰਖਾਨਾ ਕਹੋ, ਐਮੋਸ਼ਨਲ ਸਟੂਪਿਡਿਟੀ ਕਹੋ, ਕੁਝ ਵੀ ਕਹੋ, ਇਸ ਸਾਰੇ ਉਜਾੜੇ ਦੇ ਵਿੱਚ ਇਹ ਸਾਰੀ ਬਰਬਾਦੀ ਔਰ ਇਹ ਸਭ ਕੁਝ ਕਰਵਾ ਕੇ ਵੀ ਆਪਣਾ ਕੁਛ ਨਾ ਬਣਾਉਣਾ, ਇਸ ਦੇ ਲਈ ਇਹ ਹਮੇਸ਼ਾ ਇੱਕ ਡਿਬੇਟ ਰਹੇਗੀ। ਪਰ ਗੱਲ ਇਹੀ ਹੈ ਕਿ ਜਦੋਂ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਹੁੰਦੀ ਤੇ ਉਹਨਾਂ ਕੌਮਾਂ ਦੀ ਬਰਬਾਦੀ ਔਰ ਤਬਾਹੀ ਉਹ ਫਿਰ ਡੈਸਟੀਨੀ ਨੇ ਵੀ ਲਿਖੀ ਹੁੰਦੀ ਹੈ। ਬਿਲਕੁਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।